ਪੰਜਾਬੀ ਰੇਡੀਓ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ। ਉਹਨਾਂ ਤੋਂ ਉਹਨਾਂ ਦੀਆਂ ਟਿੱਪਣੀਆਂ ਸੁਣਾਂਗੇ ਜੀ ਕਿ ਜੋ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਜੋ ਕੁਛ ਹੋ ਚੁੱਕਾ ਆ ਉਸ ਦੇ ਉੱਤੇ ਆਪਣੀ ਟਿੱਪਣੀ ਕਰਨਗੇ ਜੀ। ਤੇ ਬਾਕੀ ਜੋ ਹੋਰ ਪੂਰੇ ਭਾਰਤ ਦੇ ਵਿੱਚ ਕੋਈ ਹੋਰ ਖਬਰ ਹੋਈ ਤਾਂ ਉਹ ਵੀ ਉਹਨਾਂ ਦੇ ਨਾਲ ਜ਼ਰੂਰ ਕਵਰ ਕਰਾਂਗੇ। ਅੱਗੇ ਚੱਲਣ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਵਿਰਦੀ ਕਲੋਵਸ, ਅਸ਼ਾਂਜੀਤ ਸਿੰਘ ਕਲੋਟੀ ਜੁਬਾ ਸਿਟੀ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਅਸੀਂ ਤੁਹਾਡੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਚਰਚਾ ਕਰਦੇ ਹਾਂ ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਸਮਾਜ ਬਾਰੇ, ਤੇ ਨਾਲ ਦੀ ਨਾਲ ਕੋਈ ਨੈਸ਼ਨਲ ਲੈਵਲ ਦੀ ਕੋਈ ਖਬਰ ਹੁੰਦੀ ਉਹਦੇ ਤੇ ਵੀ ਚਰਚਾ ਕਰਨ ਦੀ ਕੋਸ਼ਿਸ਼ ਰਹਿੰਦੀ ਹੈ। ਅੱਜ ਅਸੀਂ ਪੰਜਾਬ ਦੇ ਹਵਾਲੇ ਨਾਲ ਹੀ ਗੱਲਬਾਤ ਸ਼ੁਰੂ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਜਿਹੜੀ ਇਹ ਖਬਰ ਆ ਰਹੀ ਆ ਅੱਜ ਸਵੇਰ ਤੋਂ ਹੀ ਸਾਡੇ ਹਿਸਾਬ ਨਾਲ ਕਿ 48 ਪੋਲਿੰਗ ਸੈਂਟਰਾਂ ਦੇ ਵਿੱਚ ਦੁਬਾਰਾ ਜਿਹੜੀ ਉਹ ਵੋਟਿੰਗ ਹੋਣੀ ਆ। ਤੇ ਇਹ ਜਿਹੜੀ ਵੋਟਿੰਗ ਹੋ ਰਹੀ ਆ ਇਹਦੇ ਕਾਰਨ ਕੀ ਆ ਕਿ ਇਹ ਵੋਟਿੰਗ ਜਿਹੜੀ ਆ ਦੁਬਾਰਾ ਪੋਲ ਕੀਤਾ ਜਾਊਗਾ? ਜੀ ਇਸ ਤਰ੍ਹਾਂ ਵੈਸੇ ਬਹੁਤ ਵੱਡੇ ਪੱਧਰ ਤੇ ਤਾਂ ਨਹੀਂ ਹੈ ਇਹ ਰੀਪੋਲਿੰਗ, ਸਿਰਫ 48 ਦੇ ਕਰੀਬ ਪੋਲਿੰਗ ਬੂਥ ਹੈ, ਜਿਹਦੇ ਵਿੱਚੋਂ ਕੁਝ ਬੂਥ ਜਿਹੜੇ 16 ਬੂਥ ਜਿਹੜੇ ਆ ਅੰਮ੍ਰਿਤਸਰ ਦੀ ਜਿਹੜੀ ਜ਼ਿਮਨੀ ਚੋਣ ਹੋਈ ਲੋਕ ਸਭਾ ਦੀ ਉਹ ਆ, ਤੇ 32 ਦੇ ਕਰੀਬ ਬੂਥ ਹੈਗੇ ਆ ਵੱਖ-ਵੱਖ 5 ਵਿਧਾਨ ਸਭਾਵਾਂ ਦੇ ਜਿੱਥੇ ਦੁਬਾਰਾ ਪੋਲਿੰਗ ਹੋ ਰਹੀ ਹੈ। ਕਾਰਨ ਜਿੱਥੇ ਤੱਕ ਦਾ ਮਾਮਲਾ ਹੈ ਤੇ ਅਸਲ ਦੇ ਵਿੱਚ ਜਦੋਂ 4 ਤਰੀਕ ਨੂੰ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸੀ ਤੇ ਕੁਝ ਜਿਹੜੀਆਂ ਮਸ਼ੀਨਾਂ ਤਾਂ ਉਸ ਵੇਲੇ ਚੱਲੀਆਂ ਨਹੀਂ, ਜਵਾਬ ਦੇ ਗਈਆਂ, ਤੇ ਬਹੁਤ ਦੇਰ ਬਾਅਦ ਉਹ ਚੱਲੀਆਂ, ਜਿਹੜੀ ਬੜੀ ਦੇਰੀ ਨਾਲ ਵੋਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਸਕੀ। ਕੁਝ ਤਾਂ ਬੂਥ ਹੋ ਹੈ, ਕੁਝ ਸ਼ੁਰੂਆਤੀ ਜਿਹੜੀ ਰਿਹਰਸਲ ਸੀ 4 ਫਰਵਰੀ ਨੂੰ ਵੋਟਾਂ ਦੀ, ਉਹਨੂੰ ਮੌਕ ਪੋਲਿੰਗ ਜਿਹੜੀ ਕਹਿੰਦੇ ਆ, ਉਹ ਜਿਹੜੀ ਮੌਕ ਪੋਲਿੰਗ ਹੋਈ ਉਹ ਪੋਲਿੰਗ ਹੋ ਗਈ, ਉਹ ਵੋਟਾਂ ਰੱਦ ਨਹੀਂ ਕੀਤੀਆਂ ਗਈਆਂ ਜੀ। ਯਾਨੀ ਤਕਨੀਕੀ ਤੌਰ ਦੇ ਉੱਤੇ ਉਹ ਵੋਟਾਂ ਰੱਦ ਹੋਣੀਆਂ ਚਾਹੀਦੀਆਂ ਸੀ, ਕਿਉਂਕਿ ਉੱਥੇ ਇੱਕ ਰਿਹਰਸਲ ਸੀ, ਇੱਕ ਉਹ ਤਾਂ ਰੱਦ ਨਹੀਂ ਹੋਈ, ਉਹਦੇ ਕਰਕੇ ਨਤੀਜੇ ਦੇ ਉੱਤੇ ਅਸਰ ਪੈ ਸਕਦਾ। ਤੇ ਇੱਕ ਹੋਰ ਮਸ਼ੀਨ ਵੀ ਵਰਤੀ ਗਈ ਸੀ, ਇਹਨੂੰ ਵੋਟਰ ਵੈਰੀਫਾਈਡ ਪੇਪਰ ਆਡਿਟ ਟਰਾਇਲ ਕਹਿੰਦੇ ਆ, VVPAT ਮਸ਼ੀਨਾਂ, ਉਹਦੇ ਚ ਟੈਕਨੀਕਲੀ ਖਰਾਬੀ ਆ ਗਈ ਸੀ ਤੇ ਉਹਦੇ ਚ ਵੋਟ ਪੋਲ ਵੀ ਬਹੁਤ ਦੇਰ ਨਾਲ ਹੁੰਦੀ ਸੀ। ਇਸ ਕਰਕੇ ਜਿਹੜੀਆਂ ਕੁਝ ਸ਼ਿਕਾਇਤਾਂ ਗਈਆਂ ਸੀ, ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਫੈਸਲਾ ਕੀਤਾ ਵੀ ਇੱਥੇ ਵੋਟਾਂ ਜਿਹੀਆਂ ਪਾਈਆਂ ਜਾਣ ਦੁਬਾਰਾ ਤੋਂ। ਇਹ ਹਲਕਾ ਅੰਮ੍ਰਿਤਸਰ ਦੇ 16 ਚੋਣ ਬੂਥ ਹੈ, ਦੇ ਮਜੀਠੇ ਹਲਕੇ ਦੇ 12 ਬੂਥ ਹੈਗੇ ਆ ਅਸੈਂਬਲੀ ਦੇ, ਤੇ ਜਿਹੜਾ ਅੰਮ੍ਰਿਤਸਰ ਦੇ 16 ਬੂਥ ਹੈ ਉਹ ਲੋਕ ਸਭਾ ਚੋਣ ਦੇ ਹੈ। ਮਜੀਠੇ ਹਲਕੇ ਦੇ 12 ਬੂਥ ਹੈ ਅਸੈਂਬਲੀ ਦੇ, ਮੋਗੇ ਦਾ 1 ਹੈ, ਮੁਕਤਸਰ ਦੇ 9 ਆ, ਸਰਦੂਲਗੜ੍ਹ ਦਾ 1 ਹੈ ਤੇ ਸੰਗਰੂਰ ਦੇ 9 ਚੋਣ ਬੂਥ ਹੈ। ਸੋ ਇਹ ਇੱਕ ਕਿਉਰਿਓਸਿਟੀ ਫਿਰ ਤੋਂ ਜ਼ਰੂਰ ਬਣੀ ਹੈ ਕਿ ਜਿਹੜੇ ਆਰਾਮ ਫਰਮਾ ਰਹੇ ਸੀ ਸਾਡੇ ਉਮੀਦਵਾਰਾਂ ਦੇ ਹਮਾਇਤੀ, ਇਹਨਾਂ ਘੱਟੋ ਘੱਟ 5 ਹਲਕਿਆਂ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਇੱਕਦਮ ਆਪਣੀ ਸਰਗਰਮੀ ਸ਼ੁਰੂ ਕਰਨੀ ਪਈ ਹੈ। ਨਾਲ ਦੀ ਨਾਲ ਜਿਹੜਾ ਚੋਣ ਅਮਲਾ ਆ ਉਹ ਵੀ ਲੱਗ ਗਿਆ ਕੰਮ ਤੇ ਰਾਤੀ ਉਹ ਮਸ਼ੀਨਾਂ ਪਹੁੰਚਾ ਦਿੱਤੀਆਂ ਗਈਆਂ ਵੱਖ ਥਾਵਾਂ ਤੇ ਸਵੇਰੇ ਯਾਨੀ ਭਾਰਤੀ ਸਮੇਂ ਮੁਤਾਬਕ ਕੱਲ ਇਸ ਵੇਲੇ ਜਿਹੜੀਆਂ ਵੋਟਾਂ ਫਿਰ ਤੋਂ ਪੈਣੀਆਂ ਸ਼ੁਰੂ ਹੋਣਗੀਆਂ 9 ਫਰਵਰੀ ਨੂੰ। ਸੋ ਇਹਦਾ ਨਤੀਜੇ ਦੇ ਉੱਤੇ ਅਸਰ ਕਿਸ ਲੈਵਲ ਦਾ ਪੈ ਸਕਦਾ, ਇਹਦੇ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਜ਼ਰੂਰ ਹੈ ਵੀ ਇੱਕ ਪਾਰਦਰਸ਼ਤਾ ਜੀ ਜ਼ਰੂਰ ਦੇਖਣ ਚ ਆਈ ਹੈ ਵੀ ਘੱਟੋ ਘੱਟ ਜੇ ਕਿਤੇ ਕੋਈ ਪ੍ਰੋਬਲਮ ਆਈ ਹੈ ਤੇ ਉਹਦੀ ਜੇ ਸ਼ਿਕਾਇਤ ਹੋਈ ਹੈ ਚੋਣ ਕਮਿਸ਼ਨ ਕੋਲ ਤੇ ਚੋਣ ਕਮਿਸ਼ਨ ਨੇ ਤੁਰੰਤ ਇਹਦੇ ਤੇ ਨੋਟਿਸ ਲੈਂਦਿਆਂ ਇਸ ਚੋਣ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਇੱਕ ਚੰਗੀ ਪਿਰਤ ਵੀ ਹੈ ਵੀ ਜੇ ਕਿਤੇ ਕੋਈ ਪ੍ਰੋਬਲਮ ਆਈ ਨਹੀਂ ਤਾਂ ਅਕਸਰ ਕਈ ਵਾਰੀ ਧੱਕਾ ਵੀ ਹੁੰਦਾ ਰਿਹਾ, ਵੀ ਪੈ ਗਈਆਂ ਵੋਟਾਂ ਤਾਂ ਗੱਲ ਖਤਮ ਹੋ ਗਈ ਹੈ ਕਿ ਹੁਣ ਕੱਲ੍ਹ ਵਾਪਸ ਵੋਟਾਂ ਕਰਾਉਣੀਆਂ। ਪਰ 48 ਚੋਣ ਬੂਥਾਂ ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਫਿਰ ਤੋਂ ਰੀਪੋਲਿੰਗ ਕਰਵਾਉਣ ਦਾ ਜਿਹੜਾ ਹੁਕਮ ਹੈ ਉਹਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਜੀ। ਤੇ ਜੀ ਬਿਲਕੁਲ ਐਤਕੀ ਜਿਸ ਤਰ੍ਹਾਂ ਤੁਸੀਂ ਚੋਣ ਕਮਿਸ਼ਨ ਦੀ ਗੱਲ ਕੀਤੀ ਆ, ਲੱਗਦਾ ਹੈਗਾ ਕਿ ਇਹਨਾਂ ਦਾ ਕੰਮ ਪਹਿਲਾਂ ਨਾਲੋਂ ਕਾਫੀ ਵਧੀਆ। ਤੇ ਅੱਗੇ ਡੇਰਾ ਸਿਰਸਾ ਨੇ ਇੱਕ ਬਿਆਨ ਦਿੱਤਾ ਹੈ ਕਿ ਅਕਾਲੀ ਦਲ ਦੀ ਹਾਰ ਕੇ ਜਿਹੜੀ ਨਮੋਸ਼ੀ ਹੋਣੀ ਸੀ ਨਾ,
ਸਾਡੀ ਜਿਹੜੀ ਅਸੀਂ ਸਹਾਇਤਾ ਦਿੱਤੀ ਆ ਉਹ ਇਹਨਾਂ ਨੂੰ ਨਮੋਸ਼ੀ ਤੋਂ ਬਚਾਊਗੀ। ਇਸ ਦੇ ਪਿੱਛੇ ਕਿੱਡਾ ਕੁ ਵੱਡੀ ਇਹਨਾਂ ਦੀ ਸੋਚ ਆ, ਕਿਉਂ ਕਹੀ ਹੈ ਇਹ ਗੱਲ ਇਹਨਾਂ ਨੇ? ਦਰਅਸਲ ਤੁਸੀਂ ਦੇਖੋ, ਚੋਣਾਂ ਤੋਂ ਤੁਰੰਤ ਬਾਅਦ 5 ਵਜੇ ਚੋਣਾਂ ਖਤਮ ਹੋ ਗਈਆਂ। ਮੰਨ ਲਓ 5 ਵਜੇ ਪੋਲਿੰਗ ਖਤਮ ਹੋ ਗਈ, 5 ਵਜੇ ਤੱਕ ਤਾਂ ਕੋਈ ਬੋਲਿਆ ਨਹੀਂ, ਨਾ ਬਾਦਲ ਸਾਹਿਬ ਬੋਲੇ, ਨਾ ਸੁਖਬੀਰ ਬਾਦਲ ਹੋਰੀ ਬੋਲੇ, ਨਾ ਕਿਰਪਾਲ ਸਿੰਘ ਬਡੂੰਗਰ ਸਾਹਿਬ ਬੋਲੇ, ਨਾ ਕੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਾ ਬੋਲਿਆ। 5:15 ਦੇ ਉੱਤੇ ਵੋਟਾਂ ਪੈ ਗਈਆਂ, ਖਤਮ ਹੋ ਗਈਆਂ, ਕਹਾਣੀ ਖਤਮ ਹੋ ਗਈ। 5:15 ਦੇ ਉੱਤੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਇੱਕ ਬਿਆਨ ਜਾਰੀ ਕਰਦੇ ਆ। ਇਹ ਕਹਿੰਦੇ ਆ ਕਿ ਸਾਡਾ ਡੇਰੇ ਨਾਲ ਜਿਹੜਾ ਕਿਸੇ ਵੀ ਕਿਸਮ ਦਾ ਕੋਈ ਰਿਸ਼ਤਾ ਨਹੀਂ ਹੈ ਅਕਾਲੀ ਦਲ ਦਾ, ਅਸੀਂ ਡੇਰੇ ਤੋਂ ਕੋਈ ਹਮਾਇਤ ਨਹੀਂ ਲਈ, ਤੇ ਸਗੋਂ ਡੇਰੇ ਵਾਲੇ ਜਿਹੜੇ ਚਾਹੁੰਦੇ ਆ ਕਿ ਸਾਡੇ ਕੋਈ ਜਿਹੜੇ ਨਾਮ ਚਰਚਾ ਅਸੀਂ ਕਰਵਾ ਦਿਆ ਕਰਾਂਗੇ, ਅਸੀਂ ਹਰ ਥਾਂ ਤੇ ਇਹਨਾਂ ਦਾ ਡਟਵਾ ਵਿਰੋਧ ਕਰਾਂਗੇ। ਮਤਲਬ 5 ਵਜੇ ਤੱਕ ਨਹੀਂ ਸੀ ਪਤਾ ਮਨਜੀਤ ਸਿੰਘ ਜੀ.ਕੇ ਨੂੰ ਵੀ ਇਹ ਗੱਲ ਕਹਿਣੀ। ਨਾਲ ਦੀ ਨਾਲ ਹੀ ਕਿਰਪਾਲ ਸਿੰਘ ਬਡੂੰਗਰ ਨੇ ਕਹਿਤਾ ਜੀ ਡੇਰੇ ਚ ਕੌਣ ਗਿਆ ਹਮਾਇਤ ਮੰਗਣ ਵਾਸਤੇ, ਇਹਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾਤੀ ਹੈ ਜੀ, ਇਹਦੀ ਜਾਂਚ ਹੋਏਗੀ। ਫਿਰ ਬਾਦਲ ਸਾਹਿਬ ਨੇ ਵੀ ਕਿਹਾ ਵੀ ਅਸੀਂ ਤਾਂ ਡੇਰੇ ਕੋਲ ਗਏ ਨਹੀਂ ਜੀ ਹਮਾਇਤ ਲੈਣ, ਔਰ ਇੱਕ ਪਾਸੇ ਤਾਂ ਡੇਰੇ ਤੋਂ ਹਮਾਇਤ ਲੈ ਲਈ ਆ, ਤੇ ਡੇਰੇ ਵੱਲੋਂ ਉਹਨਾਂ ਦਾ ਜਿਹੜਾ ਪੋਲੀਟੀਕਲ ਵਿੰਗ ਆ ਉਹਦੇ ਵੱਲੋਂ ਫੈਸਲਾ ਵੀ ਕਰ ਦਿੱਤਾ ਗਿਆ ਸੀ 2 ਦਿਨ ਪਹਿਲਾਂ ਚੋਣਾਂ ਤੋਂ। ਦੂਜੇ ਪਾਸੇ ਡੇਰੇ ਨੂੰ ਫੇਰ ਤੋਂ ਉਸੇ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਗਿਆ, ਤੇ ਡੇਰੇ ਨੇ ਜਿਸ ਉਮੀਦ ਦੇ ਨਾਲ ਸਪੋਰਟ ਕੀਤੀ ਸੀ ਉਹਦੀ ਉਮੀਦ ਖੁਰਦੀ ਦੀ ਹੈ। ਸੋ ਇਸ ਕਰਕੇ ਡੇਰੇ ਦੇ ਪੋਲੀਟੀਕਲ ਵਿੰਗ ਨੇ ਆਪਣੀ ਸਥਿਤੀ ਬਿਲਕੁਲ ਸਪਸ਼ਟ ਕੀਤੀ ਹੈ, ਤੇ ਉਹਨੇ ਸਗੋਂ ਇੱਕ ਇਸ ਢੰਗ ਨਾਲ ਗੱਲ ਕਹੀ ਹੈ ਡੇਰੇ ਦੇ ਪੋਲੀਟੀਕਲ ਵਿੰਗ ਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਤਾਂ ਬਹੁਤ ਬੁਰੀ ਤਰ੍ਹਾਂ ਹਾਰ ਰਿਹਾ ਸੀ, ਤੇ ਹੁਣ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਜਿਹੜੀ ਵੋਟ ਕੀਤੀ ਆ, ਇੱਕ ਮੁਸ਼ਤ ਫੈਸਲਾ ਲਿਆ, ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕੀਤਾ, ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਏਗੀ ਸਾਡੀ ਹਮਾਇਤ। ਨਾਲ ਦਾਅਵਾ ਇਹ ਕੀਤਾ ਡੇਰੇ ਦਾ ਜਿਹੜਾ ਪੋਲੀਟੀਕਲ ਵਿੰਗ ਹੈ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਰਾਮ ਸਿੰਘ ਉਹਨਾਂ ਦਾ ਚੇਅਰਮੈਨ ਡੇਰੇ ਦਾ ਪੋਲੀਟੀਕਲ ਵਿੰਗ, ਉਹਨੇ ਪ੍ਰੈਸ ਨਾਲ ਬਕਾਇਦਾ ਗੱਲਬਾਤ ਕੀਤੀ, ਇਹ ਨਹੀਂ ਵੀ ਕੋਈ ਉੱਦਾਂ ਗੱਲ ਕੀਤੀ, ਪ੍ਰੈਸ ਨਾਲ ਬਕਾਇਦਾ ਗੱਲਬਾਤ ਕਰਕੇ ਦਾਅਵਾ ਕੀਤਾ ਵੀ ਅਸੀਂ ਜਿਹੜੀ ਅਪੀਲ ਕੀਤੀ ਸੀ ਉਸ ਤੋਂ ਬਾਅਦ 80% ਤੋਂ ਜ਼ਿਆਦਾ ਜਿਹੜੇ ਡੇਰੇ ਦੇ ਪ੍ਰੇਮੀ ਸੀ ਉਹਨਾਂ ਨੇ ਅਕਾਲੀ ਕੈਂਡੀਡੇਟਸ ਨੂੰ ਵੋਟਾਂ ਪਾਈ ਹੈ। ਦੂਜੀ ਗੱਲ ਜਿਹੜੀ ਬਾਦਲ ਸਾਹਿਬ ਕਹਿ ਰਹੇ ਵੀ ਅਸੀਂ ਤਾਂ ਗਏ ਨਹੀਂ ਡੇਰੇ ਤੋਂ ਕੁਝ ਮੰਗਣ, ਅਸੀਂ ਤਾਂ ਮੰਗੀ ਨਹੀਂ ਹਮਾਇਤ, ਉਹਨਾਂ ਨੇ ਹਮਾਇਤ ਦਿੱਤੀ ਤਾਂ ਅਸੀਂ ਕੀ ਕਰੀਏ। ਤੇ ਇਹ ਰਾਮ ਸਿੰਘ ਹੋਰਾਂ ਦਾ ਕਹਿਣਾ ਇਹ ਹੈ ਵੀ ਗਲਤ ਕਹਿ ਰਹੇ ਆ ਬਾਦਲ ਸਾਹਿਬ, ਡੇਰੇ ਤੋਂ ਬਿਨਾਂ ਮੰਗਿਆ ਕੁਝ ਮਿਲਦਾ ਹੀ ਨਹੀਂ ਹੈ। ਸਮੁੱਚੇ ਅਕਾਲੀ ਦਲ ਨੇ ਹਮਾਇਤ ਮੰਗੀ ਸੀ, ਤਾਂ ਹੀ ਡੇਰੇ ਸਿਰਸੇ ਨੇ ਅਕਾਲੀ ਉਮੀਦਵਾਰਾਂ ਦੀ ਜਿਹੜੀ ਹੈ ਸਿਆਸੀ ਸਪੋਰਟ ਕਰਨ ਦਾ ਫੈਸਲਾ ਕੀਤਾ ਸੀ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਵਾਲੇ ਵੀ ਆਏ ਸੀ, ਆਮ ਆਦਮੀ ਪਾਰਟੀ ਬਾਰੇ ਵੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਹਮਾਇਤ ਮੰਗੀ ਸੀ, ਪਰ ਅਕਾਲੀ ਦਲ ਨੇ ਕਿਉਂਕਿ ਸਮੁੱਚੇ ਰੂਪ ਦੇ ਵਿੱਚ ਸਾਡੇ ਕੋਲ ਆ ਕੇ ਮੰਗ ਕੀਤੀ ਸੀ ਵੀ ਸਾਨੂੰ ਸਪੋਰਟ ਕਰੋ, ਤਾਂ ਅਸੀਂ ਸਪੋਰਟ ਕੀਤੀ ਹੈ। ਸੋ ਯਾਨੀ ਡੇਰਾ ਆਪਣੀ ਸਥਿਤੀ ਸਪਸ਼ਟ ਕਰ ਰਿਹਾ ਹੈ, ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਝੂਠ ਹੈ ਉਹ ਵੀ ਬਿਲਕੁਲ ਸਾਡੇ ਸਾਹਮਣੇ ਆ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਕਿਵੇਂ 5 ਵਜੇ ਤੱਕ ਵੋਟਾਂ ਲੈਣ ਲਈ ਪੱਬਾਂ ਭਾਰ ਹੋਇਆ ਰਿਹਾ, ਡੇਰੇ ਦਾ ਜ਼ਿਕਰ ਤੱਕ ਨਹੀਂ ਕੀਤਾ। ਇੱਥੋਂ ਤੱਕ ਵੀ ਕਿਹਾ ਗਿਆ ਕੁਝ ਲੋਕਾਂ ਵੱਲੋਂ ਅਸੀਂ ਇਹਨਾਂ ਦੀ ਨਾਮ ਚਰਚਾ ਕਰਵਾ ਦਿਆ ਕਰਾਂਗੇ, ਤੇ 5 ਵਜੇ ਤੋਂ ਬਾਅਦ ਨਾਲ ਦੀ ਨਾਲ ਹੀ ਆਪਣੀਆਂ ਪੋਜੀਸ਼ਨਾਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ। ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਜਾਂਚ ਕਮਿਸ਼ਨ ਬਣਾਉਣ ਲੱਗ ਪਈ, ਤੇ ਕਹਿੰਦੇ ਜੀ ਉਹ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਕਰੇਗਾ ਜਾਂਚ ਕਮਿਸ਼ਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੀ ਚੁੱਪ ਸੀ ਉਦੋਂ ਤੱਕ, ਫਿਰ ਬਾਦਲ ਸਾਹਿਬ ਵੀ ਬੋਲ ਪਏ, ਫਿਰ ਉਹ ਦਿੱਲੀ ਕਮੇਟੀ ਵਾਲੇ ਵੀ ਬੋਲ ਪਏ, ਵੱਖ-ਵੱਖ ਅਕਾਲੀ ਲੀਡਰ ਵੀ ਬੋਲੀ ਜਾਂਦੇ ਆ। ਸੋ ਇਹ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਜ਼ਿਆਦਾ ਲਾਲਸਾ ਜਿਹੜੀ ਹੈ ਕਿਸੇ ਨਾ ਕਿਸੇ ਹਰਵੇ ਦੇ ਨਾਲ ਸੱਤਾ ਦੇ ਵਿੱਚ ਆਉਣ ਦੀ ਸੀ, ਵੀ ਉਹ ਡੇਰਾ ਜਿਸ ਡੇਰੇ ਨਾਲ ਸਦਾ ਹੀ ਟਕਰਾ ਰਿਹਾ ਉਹਦੇ ਤੋਂ ਹਮਾਇਤ ਹਾਸਲ ਕਰਨ ਵਾਸਤੇ ਸਿਰਨ ਵਾਲੇ ਉੱਥੇ ਪਹੁੰਚ ਵੀ ਗਏ। ਤੇ ਜਦੋਂ ਹੁਣ ਕੰਮ ਲੰਘ ਗਿਆ ਤੇ ਹੁਣ ਕਿਹਾ ਜਾ ਰਿਹਾ ਕਿ ਅਸੀਂ ਤਾਂ ਡੇਰੇ ਤੋਂ ਸਪੋਰਟ ਨਹੀਂ ਲਈ, ਦੀ ਜਾਂਚ ਕੀਤੀ ਜਾਏਗੀ ਕੌਣ ਡੇਰੇ ਤੇ ਗਿਆ। ਤੇ ਇਹਦੇ ਤੇ ਡੇਰੇ ਨੇ ਹੁਣ ਸਥਿਤੀ ਬਿਲਕੁਲ ਸਪਸ਼ਟ ਕਰ ਦਿੱਤੀ ਹੈ, ਜਿਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੀ ਜਿਹੜੀ ਹੈ ਉਹ ਕਿਸ ਕਿਸਮ ਦੀ ਦ੍ਰਿਸ਼ਟੀ ਹੈ, ਨਜ਼ਰੀਆ ਹੈ, ਜਾਂ ਕਿਸ ਕਿਸਮ ਦੀ ਲਾਲਸਾ ਹੈ ਜੀ। ਹਾਂਜੀ ਬਿਲਕੁਲ, ਪਹਿਲਾਂ ਟਾਈਮ ਹੁੰਦਾ ਸੀਗਾ ਤੇ ਪਤਾ ਨਹੀਂ ਸੀ ਲੱਗਦਾ ਹੁੰਦਾ ਕਿ ਕੌਣ ਡੇਰੇ ਗਿਆ ਕੌਣ ਨਹੀਂ ਗਿਆ, ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਜਾਂਦੀਆਂ ਸੀਗੇ, ਸਾਡੇ ਬਿਆਨ ਤੋੜ ਮਰੋੜ ਕੇ ਦਿੱਤੇ ਆ। ਪਰ ਹੁਣ ਟਾਈਮ ਹੈ ਨਾ ਜਿਹੜਾ ਉਹ ਕੋਈ ਹੋ ਰਿਹਾ, ਤੇ ਬਾਦਲਾਂ ਦੀ ਨੌਂ ਦੀ ਫੋਟੋ ਬਾਬੇ ਦੇ ਨਾਲ ਘੁੰਮਦੀ ਫਿਰਦੀ ਹੈ। ਨਾਲ ਹੀ ਬਲਵਿੰਦਰ ਜੀ ਮੈਂ ਗੱਲ ਜੋੜਨੀ ਚਾਹੁੰਦਾ, ਮਤਲਬ ਅੱਜ ਦੀਆਂ ਅਖਬਾਰਾਂ 'ਚ ਇੱਕ ਹੋਰ ਖਬਰ ਵੀ ਹੈ ਜਿਹੜੀ ਪਤਾ ਲੱਗਦੀ ਹੈ ਕਿ ਅਕਾਲੀ ਦਲ ਦਾ ਅਸਲ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਰਿਹਾ ਡੇਰੇ ਦੇ ਪ੍ਰਤੀ ਜਿਹੜਾ ਝੁਕਾਅ ਜੀ। ਇੱਕ ਸਰਕਾਰੀ ਸੂਚਨਾ ਹੀ ਹੈ, ਉਸ ਤੋਂ ਪਤਾ ਲੱਗ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਡੇਰਾ ਸਰਸਾ ਦਾ ਜਿਹੜਾ ਸਲਾਵਤਪੁਰਾ ਡੇਰਾ ਆ ਉਹਦੇ ਜਿਹੜਾ ਮੁੱਖ ਪ੍ਰਬੰਧਕ ਹੈ ਜ਼ੋਰਾ ਸਿੰਘ, ਉਹਨੂੰ ਜਿਪਸੀ ਵੀ ਦਿੱਤੀ ਹੋਈ ਹੈ ਜੀ। ਹਰ ਮਹੀਨੇ ਉਹਨੂੰ 290 ਲੀਟਰ ਤੇਲ ਦਿੰਦੇ ਆ ਇਹ ਪੰਜਾਬ ਪੁਲਿਸ ਵਾਲੇ,
ਏਦਾਂ ਹੀ ਬਾਬਾ ਗੁਰਬਚਨ ਸਿੰਘ ਡੇਰਾ ਬੱਦੋਵਾਲਾ ਹੈ ਤੇ ਬਾਬਾ ਨਿਰਮਲ ਦਾਸ ਜੌੜੇ ਵਾਲਾ, ਇਹਨਾਂ ਨੂੰ ਵੀ ਜਿਪਸੀਆਂ ਅਲਾਟ ਕੀਤੀਆਂ ਹੋਈਆਂ। ਇਹਨਾਂ ਨੂੰ ਪਰ ਜਿਪਸੀ 290 ਲੀਟਰ ਤੇਲ ਵੀ ਦਿੱਤੇ ਜਾਂਦਾ ਜੀ ਜੀ। ਏਡੇ ਉਹ ਦਿੱਲੀ ਕਮੇਟੀ ਦੀ ਖਬਰਾਂ ਤੁਸੀਂ ਸੁਣੋਗੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਜਿੱਥੇ ਹੁਣ 26 ਫਰਵਰੀ ਨੂੰ ਚੋਣਾਂ ਹੋਣੀਆਂ, ਉਹਦੇ ਜਿਹੜੇ ਦਿੱਲੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਲੀਡਰ ਹੈ ਮਨਜੀਤ ਸਿੰਘ ਜੀਕੇ, ਅਵਤਾਰ ਸਿੰਘ ਹਿੱਤ ਹੈ, ਮਨਜਿੰਦਰ ਸਿੰਘ ਸਿਰਸਾ ਹੈ, ਇਹਨਾਂ ਨੂੰ ਵੀ 4 ਜਿਪਸੀਆਂ ਪੰਜਾਬ ਪੁਲਿਸ ਦੀਆਂ ਗਈਆਂ ਹੋਈਆਂ ਤੇਲ ਸਮੇਤ। ਸਾਰਾ ਖਰਚਾ ਪੰਜਾਬ ਵਾਲੇ ਚੱਕਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰਾਂ ਦਾ। ਤੇ ਨਾਲ ਡੇਰੇ ਸਿਰਸੇ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਜਿਪਸੀਆਂ ਪੰਜਾਬ ਪੁਲਿਸ ਵੱਲੋਂ ਦਿੱਤੀਆਂ ਗਈਆਂ। ਕਿਹਦੇ ਸਿਰ ਤੇ ਖਰਚਾ ਪੈਂਦਾ? ਸਾਡੇ ਸਿਰ ਤੇ ਖਰਚਾ ਪੈਂਦਾ, ਪੰਜਾਬ ਦੇ ਸਿਰ ਤੇ ਪੈਂਦਾ। ਇਹ ਤੋਂ ਪਤਾ ਲੱਗਦਾ ਤੁਹਾਡਾ ਕੀ ਐਟੀਟਿਊਡ ਰਿਹਾ ਡੇਰੇ ਦੇ ਪ੍ਰਤੀ। ਉੱਦਾਂ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਜਾਂਚ ਕਮੇਟੀ ਬਣਾਵਾਂਗੇ, ਫਿਰ ਉਹ ਜਿਪਸੀਆਂ ਕੱਲ੍ਹ ਨਹੀਂ ਦਿੱਤੀਆਂ ਹੋਈਆਂ ਜੀ। ਜੀ ਬਿਲਕੁਲ। ਤੇ ਉੱਥੇ ਵੀ ਡੇਰੇ ਦੀਆਂ ਵੋਟਾਂ ਆ ਜਿਹੜੀਆਂ ਉਹ ਜ਼ਰੂਰ ਪੈਣਗੀਆਂ ਜੀ ਦਿੱਲੀ ਦੇ ਵਿੱਚ ਵੀ, ਕਿਉਂਕਿ ਦੋਹਾਂ ਨੂੰ ਇੱਕੋ ਜਿਹੇ ਜਿਹੜੇ ਲਾਭ ਪਹੁੰਚਾਏ ਜਾ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਦਿੱਲੀ ਦੀ, ਕਰ ਲੈਂਦੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ, ਉੱਥੇ ਵੀ ਅਜੇ ਕਈ ਪਾਰਟੀਆਂ ਆ ਉਹ ਮੈਦਾਨ ਦੇ ਵਿੱਚ ਆ, ਤੇ ਅੱਜ ਪਤਾ ਲੱਗੂਗਾ ਜੀ ਕਿ ਕਿਹਨੇ ਪੇਪਰ ਭਰੇ ਆ। ਉਹ ਬੜੀ ਗਹਿਮਾ ਗਹਿਮੀ ਉੱਥੇ ਦਿਖਾਈ ਦੇ ਰਹੀ ਹੈ ਕਿ ਜਿੱਦਾਂ ਤੁਸੀਂ ਕਹਿ ਲਓ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਜਿਹੜੀਆਂ ਧਾਰਮਿਕ ਚੋਣਾਂ ਸਿੱਧੇ ਤੌਰ ਤੇ ਹੈਗੀਆਂ, ਜਿੱਦਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਚਰਚਾ ਕਰਦੇ ਰਹੇ ਹਾਂ। ਪਰ ਧਰਮ ਦੇ ਵਿੱਚ ਰਾਜਨੀਤੀ ਕਿਵੇਂ ਦਖਲ ਦਿੰਦੀ ਹੈ, ਉਹਦੀ ਵੱਡੀ ਮਿਸਾਲ ਦਿੱਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਐਤਕੀ ਬਣ ਗਈਆਂ। ਮਤਲਬ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤਾਂ ਦਖਲ ਹੈ ਹੀ, ਇਸ ਵੇਲੇ ਕਬਜ਼ਾ ਵੀ ਉਹਨਾਂ ਦਾ, ਤੇ ਉਧਰੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਦਿੱਲੀ ਦਾ ਸਰਨਾ ਧੜਾ ਆ, ਤੇ ਉਹਨੇ ਵੀ ਆਪਣੇ ਤੌਰ ਦੇ ਉੱਤੇ ਤਿਆਰੀ ਕੀਤੀ ਹੋਈ। ਅੱਗੇ ਤੇ ਇਹਨਾਂ ਦੋਹਾਂ ਦੀ ਸਿੱਧੀ ਲੜਾਈ ਹੁੰਦੀ ਸੀ, ਐਤਕਾਂ ਇੱਕ ਅੱਧੀ ਧਿਰ ਜਿਹੜੀ ਆ ਰਲ ਮਿਲ ਕੇ ਹੋਰ ਬਣਨ ਦੀ ਸੰਭਾਵਨਾ ਹੈ। ਭਾਵੇਂ ਦੇਖਣ ਕਰਨ ਨੂੰ ਅਸੀਂ ਖਬਰਾਂ ਦੇ ਬੁਲੇਟਿਨ 'ਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਕੁਝ ਲੋਕ ਹੋਰ ਆ ਗਏ ਨੇ। ਆਮ ਆਦਮੀ ਪਾਰਟੀ ਨੇ ਵੀ ਇੱਕ ਪੰਥਕ ਸੇਵਾ ਦਲ ਬਣਾਇਆ ਹੋਇਆ। ਇਹ ਵੀ ਕਿਹਾ ਜਾ ਰਿਹਾ ਕਿ ਪਰਮਜੀਤ ਸਿੰਘ ਸਰਨਾ ਨੇ ਵੀ ਇੱਕ ਧੜਾ ਹੋਰ ਬਣਾ ਦਿੱਤਾ ਹੈ ਜਾਣਬੁੱਝ ਕੇ, ਤਾਂ ਜੋ ਘਟੋਲਾ ਜਿਹਾ ਪਿਆ ਰਵੇ, ਤੇ ਬਾਅਦ ਵਿੱਚ ਉਹ ਧੜੇ ਇਕੱਠੇ ਹੋ ਕੇ ਤੇ ਕਿਤੇ ਨਾ ਕਿਤੇ ਉਹ ਚੋਣ ਦਾ ਇੱਕ ਨਵਾਂ ਮਾਹੌਲ ਬਣਾਉਣਗੇ। ਵੋਟਾਂ ਦੀ ਵੰਡ ਇਸ ਢੰਗ ਨਾਲ ਕੀਤੀ ਜਾਏਗੀ। ਤੇ ਆਮ ਆਦਮੀ ਪਾਰਟੀ ਦੇ ਜਿਹੜਾ ਦਿੱਲੀ ਤੋਂ MLA ਅਵਤਾਰ ਸਿੰਘ ਖਾਲਕਾ ਜੀ, ਉਹਨੇ ਵੀ ਇੱਕ ਧੜਾ ਜਿਹੜਾ ਪੰਥਕ ਸੇਵਾ ਦਲ ਦਾ ਮੈਂ ਜ਼ਿਕਰ ਕੀਤਾ ਬਣਾਇਆ। ਇਹ ਵੀ ਖਬਰ ਆਈ ਹੈ ਕਿ ਭਾਈ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਅਕਾਲ ਵੈਲਫੇਅਰ ਸੁਸਾਇਟੀ ਹੈ, ਉਹ ਵੀ ਐਤਕੀ ਚੋਣ ਮੈਦਾਨ 'ਚ ਆ ਸਕਦੀ ਹੈ। ਕੋਈ ਏਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬਣ ਰਹੀਆਂ। ਪਰ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਕਿਹਾ ਕਿ ਪੇਪਰ ਨਾਮਜ਼ਦਗੀਆਂ ਦਾਖਲ ਹੋਣਗੀਆਂ ਤੇ ਸ਼ਾਇਦ ਜਿਹੜੇ 2 ਧੜੇ ਵੱਖਰੇ ਦਿਖਾਈ ਦੇ ਰਹੇ, ਇਹ ਇੱਕ ਧੜੇ ਦੇ ਵਿੱਚ ਤਬਦੀਲ ਹੋ ਜਾਣ ਤੇ ਇੱਕ ਐਤਕਾਂ 3 ਧਿਰੀ ਲੜਾਈ ਜਿਹੜੀ ਹੈ ਦਿੱਲੀ ਦੇ ਦਿਖਾਈ ਦੇਵੇ। ਪਰ ਜਿਹੜੀ ਨਮੋਸ਼ੀ ਵਾਲੀ ਗੱਲ ਇਹ ਹੈ ਵੀ ਇਹਨੂੰ ਪੂਰੀ ਤਰ੍ਹਾਂ ਪੋਲੀਟੀਸਾਈਜ਼ ਕਰ ਦਿੱਤਾ ਗਿਆ ਜੀ। ਧਰਮ ਨੂੰ ਧਰਮ ਨਹੀਂ ਰਹਿਣ ਦਿੱਤਾ ਜਾ ਰਿਹਾ ਜੀ। ਧਾਰਮਿਕ ਅਦਾਰੇ ਦੀਆਂ ਚੋਣਾਂ ਤਾਂ ਠੀਕ ਹੈ ਕਿ ਉਹਦੇ ਮੁਤਾਬਕ ਧਾਰਮਿਕ ਸ਼ਖਸੀਅਤਾਂ ਇਹਦੇ 'ਚ ਦਖਲ ਦੇਣ, ਆਪਣੇ ਤਰੀਕੇ ਦੇ ਨਾਲ ਜਿਹੜਾ ਡੈਮੋਕ੍ਰੇਟਿਕ ਰਾਈਟ ਹੈ ਉਹਦੀ ਵਰਤੋਂ ਕਰਨ ਤੇ ਚੋਣ ਵੀ ਲੜਨ, ਕੋਈ ਦਿੱਕਤ ਨਹੀਂ ਹੈ। ਪਰ ਜਦੋਂ ਸਿੱਧੇ ਤੌਰ ਦੇ ਉੱਤੇ ਸਿਆਸੀ ਜਿਹੜੇ ਲੋਕ ਹੈ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹੈ, ਤੇ ਫਿਰ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਉਹ ਕੁਝ ਚੀਜ਼ਾਂ ਰਹਿੰਦੀਆਂ ਨਹੀਂ, ਨਾ ਹੀ ਨਿਮਰਤਾ ਕਿਤੇ ਰਹਿੰਦੀ ਹੈ, ਨਾ ਕੁਝ ਹੋਰ ਚੀਜ਼ਾਂ ਜਿਹੜੀਆਂ ਲੋੜ ਹੁੰਦੀਆਂ ਇੱਕ ਧਰਮ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਕੋਲ, ਉਹ ਰਹਿੰਦੀਆਂ ਨਹੀਂ ਹੈ। ਸੋ ਦਿੱਲੀ ਦਾ ਵੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਿਹੜਾ ਇੱਕ ਕਿਸਮ ਦਾ ਚੋਣ ਤਮਾਸ਼ਾ ਜਿਹੜਾ ਹੁਣ ਸਾਡੇ ਸਾਹਮਣੇ ਹੋਣ ਵਾਲਾ ਹੈ, ਇਹਦੇ 'ਚ ਬੜਾ ਕੁਝ ਹੋਰ ਨਿਕਲੇਗਾ। ਤੇ ਸਿਆਸੀ ਧਿਰਾਂ ਦੇ ਜਿਹੜੇ ਆਪੋ ਆਪਣੇ ਜਿਹੜੇ ਦਾਅਵੇ ਵਾਅਦੇ ਤੇ ਬਹੁਤ ਸਾਰੀਆਂ ਚੀਜ਼ਾਂ ਹੋਰ ਦੇਖਣ ਨੂੰ ਮਿਲਣਗੀਆਂ। ਅਸਲ 'ਚ ਸਾਡੇ ਚੋਣਾਂ ਜਿਹੜੀਆਂ ਹੁਣ ਪੰਚਾਇਤ ਦੀਆਂ ਚੋਣਾਂ ਤੋਂ ਲੈ ਕੇ ਅਸੈਂਬਲੀ ਤੇ ਲੋਕ ਸਭਾ ਦੀਆਂ ਚੋਣਾਂ ਤੱਕ, ਤੇ ਉਸ ਤੋਂ ਬਾਅਦ ਧਾਰਮਿਕ ਅਦਾਰਿਆਂ ਦੀ ਚੋਣਾਂ ਤੱਕ ਵੀ ਜਿਹੜਾ ਆ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਕਿ ਚੋਣਾਂ ਜਿੱਤਣੀਆਂ ਜਿਵੇਂ ਮਰਜ਼ੀ ਦਿੱਤੀਆਂ ਜਾਣ, ਉਹ ਜਿਵੇਂ ਮਰਜ਼ੀ ਚੋਣਾਂ ਜਿੱਤੀਆਂ ਜਾਣ ਕਰਕੇ ਹੀ ਬਹੁਤ ਸਾਰੇ ਮਿਆਰ ਜਿਹੜੇ ਆ ਉਹ ਡਗਮਗਾ ਗਏ ਆ ਜੀ। ਬਿਲਕੁਲ ਜੀ। ਅੱਜ ਇਸ ਤਰ੍ਹਾਂ ਗੱਲ ਕਰਦੇ ਹੁੰਦੇ ਆ ਕਿ ਜਿਹੜੇ ਰਾਜਨੀਤੀ ਆ ਉਹ ਧਰਮ ਤੇ ਭਾਰੀ ਹੋਈ ਆ, ਇਸ ਦੇ ਵਿੱਚ ਰਾਜਨੀਤਿਕ ਦਲ ਵੀ ਵਿੱਚ ਧੱਸਦੇ ਜਾਂਦੇ ਆ। ਤੇ ਅੱਗੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਚੁੱਕੀ ਆ, ਜਿਹੜੀਆਂ ਮਸ਼ੀਨਾਂ ਆ ਉਹ ਸਟਰੋਂਗ ਰੂਮ ਦੇ ਵਿੱਚ ਰੱਖੀਆਂ ਗਈਆਂ, ਪਰ ਆਮ ਆਦਮੀ ਪਾਰਟੀ ਵੱਲੋਂ ਦੋਸ਼ ਲਾਏ ਜਾਂਦੇ ਆ ਕਿ ਮਸ਼ੀਨਾਂ ਦੇ ਨਾਲ ਛੇੜਛਾੜ ਹੋ ਰਹੀ ਹੈ। ਸਕੂਲ ਕਾਊਂਸਲਰ ਨੇ ਬੜਾ ਚਲੋ ਵੀ ਜ਼ੋਰ ਦੇ ਕੇ ਗੱਲ ਕਹੀ ਹੈ ਕਿ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣੀ, ਹਾਲੇ ਬੜਾ ਵਕਤ ਪਿਆ। ਤੇ ਚੋਣ ਕਮਿਸ਼ਨ ਦੇ ਦਾਅਵੇ ਆਪਣੇ ਥਾਂ ਦੇ ਉੱਤੇ ਵੋਟਿੰਗ ਮਸ਼ੀਨਾਂ ਨੂੰ ਸਿਕਿਉਰ ਕਰਨ ਵਾਸਤੇ ਹਰ ਜ਼ਿਲ੍ਹੇ 'ਚ ਸਟਰੋਂਗ ਰੂਮ ਬਣਾਏ ਗਏ ਹੈ। ਬੜੀ ਸਖਤ ਸੁਰੱਖਿਆ ਕਹਿੰਦੇ ਉੱਥੇ ਸੀਲਬੰਦ ਵੋਟਿੰਗ ਮਸ਼ੀਨਾਂ ਜਿਹੜੀਆਂ ਉੱਥੇ ਰੱਖੀਆਂ ਗਈਆਂ। ਪਰ ਸਕੂਲ ਕਾਊਂਸਲਰ ਨੇ ਕਿਹਾ ਕਿ ਉਹਨਾਂ ਨੇ ਕੁਝ ਥਾਵਾਂ ਦਾ ਦੌਰਾ ਕੀਤਾ ਤੇ ਕਿਤੇ ਵੀ ਉਹਨਾਂ ਨੂੰ ਕੁਛ ਸਖਤੀ ਦਿਖਾਈ ਨਹੀਂ ਦਿੱਤੀ। ਤੇ ਸਕੂਲ ਕਾਊਂਸਲਰ ਨੇ ਦੋਸ਼ ਲਾਏ ਹੈ ਕਿ ਖਾਸ ਤੌਰ ਤੇ ਗਿੱਲ ਹਲਕੇ ਦੇ ਰਿਟਰਨਿੰਗ ਅਫਸਰ ਤੇ 5-7 ਲੋਕਾਂ ਨੂੰ ਲੈ ਕੇ ਸਟਰੋਂਗ ਰੂਮ 'ਚ ਗਏ, ਅੱਧਾ ਘੰਟਾ ਉੱਥੇ ਰਹੇ, ਅੰਦਰ ਕੀ ਹੋਇਆ ਕਿਤੇ ਪਤਾ ਨਹੀਂ।
ਸਾਡੇ ਵਲੰਟੀਅਰਸ ਨੇ ਰੌਲਾ ਪਾਇਆ ਇੱਥੇ ਸਕੂਲ ਦਾ ਦੱਸਦੇ ਆ ਤੇ ਲੋਕ ਉਹ ਬਾਹਰ ਆਏ ਆ। ਭਾਵੇਂ ਚੋਣ ਕਮਿਸ਼ਨ ਕਹਿ ਰਿਹਾ ਕਿ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਜਿਹੜੇ ਸਾਰੇ ਖਰਚੇ ਜਿਹੜੇ ਆ ਉਹ ਨਿਰਾਧਾਰ ਹੈ, ਪਰ ਉਹਦੇ ਬਾਵਜੂਦ ਵੀ ਹੁਣ ਆਮ ਆਦਮੀ ਪਾਰਟੀ ਦੇ ਘੱਟੋ ਘੱਟ ਇਹਦੇ ਤੇ 24 ਘੰਟੇ ਜਿਹੜੇ ਆ ਕਹਿ ਲਓ ਵੀ ਰਾਖੀ ਕਰਨ ਦੀ ਜਿਹੜੀ ਕੋਸ਼ਿਸ਼ ਕਰ ਦਿੱਤੀ। ਆਮ ਆਦਮੀ ਪਾਰਟੀ ਨੇ ਤਾਜ਼ਾ ਜਾਣਕਾਰੀਆਂ ਇਹ ਹੈ ਕਿ ਵੋਟਿੰਗ ਮਸ਼ੀਨਾਂ ਦੀ ਨਿਗਰਾਨੀ ਲਈ ਹੁਣ 15 ਵਰਕਰਾਂ ਦੀਆਂ ਟੀਮਾਂ ਬਣਾਤੀਆਂ, ਜਿਹੜੀਆਂ ਟੀਮਾਂ ਸਟਰੋਂਗ ਰੂਮ ਜਿਹੜੇ ਡਿਸਟ੍ਰਿਕਟ ਵਾਈਜ਼ ਬਣੇ ਹੋਏ ਉਹਦੇ ਬਾਹਰ ਬਕਾਇਦਾ ਬਹਿ ਗਈਆਂ ਤੰਬੂ ਲਾ ਕੇ ਵੀ ਕਿਸੇ ਕਿਸਮ ਦੀ ਕੋਈ ਗੜਬੜੀ ਨਾ ਹੋਵੇ। ਤੇ ਆਮ ਆਦਮੀ ਪਾਰਟੀ ਤੇ ਬਾਕੀ ਪਾਰਟੀਆਂ ਜਿਹੜੀਆਂ ਆਪਣੇ ਢੰਗ ਨਾਲ ਦੇਖ ਰਹੀਆਂ, ਪਰ ਆਮ ਆਦਮੀ ਪਾਰਟੀ ਏਦਾਂ ਦੇਖ ਰਹੀ ਹੈ, ਉਹਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਜਿੱਤਣਾ ਪੰਜਾਬ ਦੇ ਵਿੱਚ ਤੇ ਸਾਡੀ ਜਿੱਤ ਦੇ ਵਿੱਚ ਖਲਲ ਪੈ ਸਕਦਾ ਹੈ। ਕੋਈ ਵੀ ਦਖਲ ਦੇ ਸਕਦਾ ਹੈ ਜਾਂ ਸਰਕਾਰਾਂ ਜਿਹਨਾਂ ਦੀਆਂ ਹੈਗੀਆਂ ਹੁਕਮਰਾਨ ਜਿਹੜੇ ਆ ਪੰਜਾਬ ਦੇ ਵਿੱਚ ਵੀ ਤੇ ਦੇਸ਼ ਵਿੱਚ ਵੀ, ਉਹ ਕੋਈ ਵੀ ਬੇਈਮਾਨੀ ਦੀ ਰਾਜਨੀਤੀ ਕਰ ਸਕਦੇ, ਇਹ ਉਹਨਾਂ ਨੂੰ ਲੱਗਦਾ ਹੈ। ਤੇ ਆਮ ਆਦਮੀ ਪਾਰਟੀ ਦੇ ਲੋਕ ਵੀ, ਨਾਭੇ ਤੋਂ ਉਮੀਦਵਾਰ ਨੇ ਦੇਵ ਮਾਨ ਵੀ ਤੇ ਨਾਲ ਕੁਝ ਉਹਨਾਂ ਦੇ ਹੋਰ ਹਮੈਤੀ ਸੀ, ਉਹਨਾਂ ਨੇ ਵੀ ਨਾਲ ਦੀ ਨਾਲ ਹੀ ਪਟਿਆਲੇ ਦਾ ਜਿਹੜਾ ਫਿਜ਼ੀਕਲ ਐਜੂਕੇਸ਼ਨ ਕਾਲਜ ਹੈ ਉੱਥੇ ਬਾਹਰ ਤੰਬੂ ਲਾ ਲਿਆ ਤੇ ਉੱਥੇ ਗਾਣੇ ਗੂਣੇ ਗਾਏ ਜਾ ਰਹੇ, ਹਾਸਾ ਮਜ਼ਾਕ ਕੀਤਾ ਜਾ ਰਿਹਾ ਤੇ 11 ਮਾਰਚ ਦੀ ਉਡੀਕ ਕੀਤੀ ਜਾ ਰਹੀ ਹੈ। ਸੋ ਮਕਸਦ ਇਹੀ ਹੈ। ਦੇਵ ਮਾਨ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਸਾਡਾ ਮਕਸਦ ਇਹੀ ਹੈ ਲੋਕਾਂ ਨੇ ਜਿਹੜਾ ਭਰੋਸਾ ਆਮ ਆਦਮੀ ਪਾਰਟੀ 'ਚ ਪ੍ਰਗਟ ਕੀਤਾ ਹੈ ਉਹਨੂੰ ਟੁੱਟਣ ਨਾ ਦਿੱਤਾ ਜਾਏ। ਚੰਗੀਆਂ ਚੋਣਾਂ ਹੋਈਆਂ, ਇਲੈਕਸ਼ਨ ਕਮਿਸ਼ਨ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ ਵੀ ਚੋਣਾਂ ਬਹੁਤ ਵਧੀਆ ਕਰਾਈਆਂ, ਅਮਨ ਨਾ ਹੋ ਗਈਆਂ। ਇਹ ਨਹੀਂ ਕਿ ਸਾਨੂੰ ਉਹਨਾਂ ਤੇ ਭਰੋਸਾ ਨਹੀਂ ਹੈ, ਪਰ ਬਾਅਦ ਵਿੱਚ ਕੋਈ ਕਹਿਣ ਦੀ ਗੱਲ ਨਾ ਰਵੇ, ਇਸ ਕਰਕੇ ਅਸੀਂ ਸੁਚੇਤ ਤੌਰ ਤੇ ਚੌਕਸੀ ਜਿਹੜੀ ਰੱਖਣਾ ਚਾਹੁੰਦੇ ਹਾਂ। ਸੋ ਮੈਂ ਜਿੱਥੇ ਤੱਕ ਮੇਰੀ ਭਾਵਨਾ, ਮੈਨੂੰ ਲੱਗਦਾ ਕਿ ਇੰਨੀ ਤਾਂ ਨਹੀਂ ਹਾਲੇ ਪੰਜਾਬ ਦੇ ਵਿੱਚ ਸਥਿਤੀ ਵਿਗੜੀ ਵੀ ਜਿਹੜੀਆਂ ਵੋਟਿੰਗ ਮਸ਼ੀਨ ਹੈ ਉਹਨਾਂ ਦੇ ਨਾਲ ਇਸ ਪੱਧਰ ਤੇ ਗੜਬੜ ਕੀਤੀ ਜਾ ਸਕੇ। ਦੂਜੀ ਗੱਲ ਹੈ, ਸੀਲਬੰਦ ਹੁੰਦਾ ਜਦੋਂ ਤੁਸੀਂ ਵੋਟਿੰਗ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਖਤਮ ਹੋ ਜਾਂਦੀ ਵੋਟਿੰਗ ਤੇ ਬਕਾਇਦਾ ਰਿਟਰਨਿੰਗ ਅਫਸਰਾਂ ਦੇ ਦਸਤਖਤ ਦੇ ਨਾਲ ਜਿਹੜੀ ਸੀਲ ਹੈ ਉਹ ਉਹਦੇ ਵਿੱਚ ਲੱਗਦੀ ਹੈ ਤੇ ਬਾਅਦ ਵਿੱਚ ਉਹ ਦਸਤਖਤ ਦੇਖ ਕੇ ਹੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਸੀਲ ਖੋਲੀ ਜਾਂਦੀ ਹੈ। ਕੋਈ ਬਹੁਤ ਵੱਡੇ ਪੱਧਰ ਤੇ ਹੇਰਾਫੇਰੀ ਦੀ ਸੰਭਾਵਨਾ ਤਾਂ ਨਹੀਂ, ਪਰ ਇੱਕ ਡਰ, ਇੱਕ ਖਦਸ਼ਾ ਆਮ ਆਦਮੀ ਪਾਰਟੀ ਦੇ ਮਨ ਦੇ ਵਿੱਚ ਜ਼ਰੂਰ ਹੈ। ਭਾਵੇਂ ਜਿਹੜੀ ਬਾਕੀ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਇਸ ਡਰ ਨੂੰ ਹਾਰ ਦਾ ਡਰ ਦੱਸ ਰਹੀ ਹੈ। ਬਾਕੀ ਜਿਹੜੀਆਂ ਪਾਰਟੀਆਂ ਅਕਾਲੀ ਜਾਂ ਕਾਂਗਰਸੀ ਇਹ ਕਹਿ ਰਹੇ ਆ ਵੀ ਆਮ ਆਦਮੀ ਪਾਰਟੀ ਹੁਣ ਹਾਰਨ ਜਾ ਰਹੀ ਹੈ, ਇਸ ਕਰਕੇ ਮਸ਼ੀਨਾਂ 'ਚ ਗੜਬੜੀ ਦੇ ਦੋਸ਼ ਲਾ ਰਹੇ ਆ। ਏਦਾਂ ਹੈ ਨਹੀਂ ਹੈ। ਇੱਕ ਕਿਉਂਕਿ ਨਵੀਂ ਪਾਰਟੀ ਹੈ, ਨਵੀਂ ਪਾਰਟੀ ਦੀ ਜਿਹਦੀ ਲੀਡਰਸ਼ਿਪ ਹੈ ਜਾਂ ਉਹਦੇ ਵਰਕਰ ਹੈ, ਉਹਨਾਂ ਦੇ ਮਨ 'ਚ ਸ਼ੰਕਾ ਜ਼ਰੂਰ ਹੈ ਵੀ ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਸਾਡੀ ਮਿਹਨਤ ਤੇ ਜਿਹੜੇ ਹੁਕਮਰਾਨ ਹੈ ਉਹ ਪਾਣੀ ਨਾ ਫੇਰ ਦੇਣ, ਇਸ ਕਰਕੇ ਚੌਕਸੀ ਦਾ ਮਾਹੌਲ ਜਿਹੜਾ ਬਣਦਾ ਦਿਖਾਈ ਦੇ ਰਿਹਾ ਜੀ। ਜੀ ਬਿਲਕੁਲ। ਹੋਰ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਕਿ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਅੱਗੇ ਆਪਾਂ ਚਲੋ ਇਲੈਕਸ਼ਨ ਤੇ ਹੋ ਗਈ ਆ, ਸਾਰੇ ਇਹ ਦਾਅਵਾ ਕਰਦੇ ਆ ਕਿ ਸਾਡੀ ਸਰਕਾਰ ਬਣੂਗੀ ਤੇ ਪਰ ਨਤੀਜੇ ਆਉਣ ਤੋਂ ਪਹਿਲਾਂ ਸੰਭਾਵਨਾਵਾਂ ਕਿਸ ਤਰ੍ਹਾਂ ਦੀਆਂ ਆ? ਇਹਦੇ 'ਚ ਮੈਂ 3 ਗੱਲਾਂ ਕਰਨੀਆਂ ਚਾਹੁੰਦਾ ਜੀ। 3 ਗੱਲਾਂ ਇਸ ਢੰਗ ਨਾਲ ਕਰਨੀ ਚਾਹੁੰਦਾ। ਐਗਜ਼ਿਟ ਪੋਲ ਤਾਂ ਸਾਡੇ ਸਾਹਮਣੇ ਆਏ ਨਹੀਂ ਹਾਲੇ, ਕਿਉਂਕਿ ਯੂਪੀ ਦਾ ਆਖਰੀ ਗੇੜ ਮੁੱਕੇਗਾ ਤੇ ਫਿਰ ਐਗਜ਼ਿਟ ਪੋਲ ਜਿਹੜਾ 5 ਸੂਬਿਆਂ ਦੇ ਸਾਡੇ ਸਾਹਮਣੇ ਆਉਣਗੇ, ਉਦੋਂ ਇੱਕ ਦਿਨ ਵਿਚਾਲੇ ਹੋਏਗਾ ਤੇ ਅਸੀਂ ਆਪਣੀ ਟਿੱਪਣੀ ਸ਼ਾਇਦ ਉਦੋਂ ਉਸ ਢੰਗ ਨਾਲ ਕਰਾਂਗੇ। ਪਰ ਕਿਉਰਿਓਸਿਟੀ ਜਿੱਦਾਂ ਉਤਸੁਕਤਾ ਜਿਹੜੀ ਲੋਕਾਂ ਦੇ ਵਿੱਚ ਬਹੁਤ ਹੈ ਵੀ ਹੁਣ ਕੀ ਜਾ ਰਿਹਾ। ਦਾਅਵੇ ਆਪੋ ਆਪਣੇ, ਦਾਅਵੇ ਤਾਂ ਅਕਾਲੀ ਦਲ ਬੀਜੇਪੀ ਗੱਠਜੋੜ ਵਾਲੇ ਦਾਅਵਾ ਕਰ ਰਹੇ ਸੀ ਤੀਜੀ ਵਾਰ ਹਕੂਮਤ ਚਾਹਵਾਂਗੇ। ਉਹਨਾਂ ਦੇ ਲੋਕਾਂ ਨੇ ਤਾਂ ਸ਼ਰਤਾਂ ਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਵੀ ਇੰਨੇ ਕਰੋੜ ਦੀ ਸ਼ਰਤ ਲਾਓ ਅਸੀਂ ਜਿੱਤ ਰਹੇ ਹਾਂ, ਠੀਕ ਹੈ ਨਾ ਜੀ। ਕਾਂਗਰਸ ਦੇ ਆਪਣੇ ਦਾਅਵੇ, ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਅਸੀਂ ਕਲੀਅਰ ਕੱਟ ਮੈਜੋਰਟੀ ਲੈ ਕੇ ਜਾਵਾਂਗੇ। ਇਹਦੇ ਆਮ ਆਦਮੀ ਪਾਰਟੀ ਦਾ ਦਾਅਵਾ, ਆਮ ਆਦਮੀ ਪਾਰਟੀ ਦੇ ਹਮੈਤੀ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਤਾਂ 80 ਤੋਂ ਲੈ ਕੇ 100 ਸੀਟਾਂ ਤੱਕ ਦਾ ਦਾਅਵਾ ਕਰ ਰਹੇ ਆ। ਹੁਣ ਇਹਨਾਂ ਦਾਅਵਿਆਂ ਦੇ ਵਿੱਚ ਜਿਹੜਾ ਸਧਾਰਨ ਵੋਟਰ ਹੈ ਜਿਹਨੇ ਵੋਟ ਕੀਤਾ ਆਮ ਆਦਮੀ ਪਾਰਟੀ ਨੂੰ ਜਾਂ ਜਿਹਨੇ ਵੋਟ ਕੀਤਾ ਕਾਂਗਰਸ ਨੂੰ ਜਾਂ ਅਕਾਲੀ ਬੀਜੇਪੀ ਨੂੰ, ਉਹਦੇ ਮਨ 'ਚ ਕੋਈ ਸਪਸ਼ਟ ਤਸਵੀਰ ਨਹੀਂ ਬਣ ਰਹੀ ਵੀ ਸਰਕਾਰ ਬਣਨੀ ਕਿਹਦੀ ਹੈ। ਇਸ ਕਰਕੇ ਖੁੱਡ ਚਰਚਾ ਆਪਣੀ ਥਾਂ ਤੇ ਚੱਲ ਰਹੀ ਹੈ। ਸੋ ਮੈਂ 3 ਗੱਲਾਂ ਇਹਦੇ 'ਚ ਕਰਨੀ ਚਾਹੁੰਦਾ। ਜਿਹੜੀ ਖੁੱਡ ਚਰਚਾ ਆ, ਖੁੱਡ ਚਰਚਾ ਦੇ ਵਿੱਚ ਜਿਹੜਾ ਵੱਡਾ ਹਿੱਸਾ ਖੁੱਡ ਚਰਚਾ ਦਾ ਉਹ ਇਹ ਗੱਲ ਕਰ ਰਿਹਾ ਕਿ ਐਤਕਾਂ ਆਮ ਆਦਮੀ ਪਾਰਟੀ ਸਰਕਾਰ ਬਣੇਗੀ। ਫੇਸਬੁੱਕ ਤੋਂ ਲੈ ਕੇ ਵਟਸਐਪ ਤੱਕ ਜਿਹੜਾ ਸੰਸਾਰ ਹੈ ਸੋਸ਼ਲ ਸਾਈਟਸ ਦਾ, ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਿਹਾ ਕਲੀਅਰ ਕੱਟ ਮੈਜੋਰਟੀ ਦੇ ਨਾਲ। ਇਹ ਉਹਨਾਂ ਦੀ ਰਾਏ ਆ, ਲੋਕਾਂ ਦੀ ਚਰਚਾ ਹੈ ਜਿਹੜੀ ਹੈ। ਕਿਉਂਕਿ ਇੱਕ ਵੇਵ ਜ਼ਰੂਰ ਦਿਖਾਈ ਦਿੱਤੀ ਹੈ, ਇੱਕ ਵੇਵ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਤਾਂ ਸੀਗੀ, ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ। ਈਵਨ ਹੁਣ ਦੁਆਬੇ ਤੇ ਮਾਝੇ ਤੋਂ ਵੀ ਖਬਰ ਆ ਰਹੀ ਹੈ ਕਿ ਉੱਥੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਸਧਾਰਨ ਲੋਕਾਂ ਨੇ ਆਪ ਮੁਹਾਰੇ ਕੰਮ ਕੀਤਾ ਤੇ ਉੱਥੇ ਕੋਈ ਜਥੇਬੰਦਕ ਢਾਂਚਾ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਵਜੂਦ ਵੀ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੋਟ ਪਈ ਆਮ ਆਦਮੀ ਪਾਰਟੀ ਨੂੰ। ਤੇ ਇੰਨੀ ਵੱਡੇ ਪੱਧਰ ਤੇ ਜਿਹੜੀ ਵੋਟ ਪੈਣ ਦੀ ਦਿਖਾਈ ਦਿੱਤੀ ਹੈ, ਉਹਦੇ ਤੋਂ ਲੋਕ ਅੰਦਾਜ਼ਾ ਲਾ ਰਹੇ ਆ ਕਿ ਐਤਕਾਂ ਆਮ ਆਦਮੀ ਪਾਰਟੀ ਸਰਕਾਰ ਬਣੇਗੀ। ਸੋਸ਼ਲ ਮੀਡੀਆ ਤੇ ਵੀ ਤੇ ਬਾਕੀ ਥਾਵਾਂ ਤੇ ਵੀ, ਥੱਲੇ ਪਿੰਡਾਂ 'ਚ ਵੀ ਆਮ ਕਿਸੇ ਨਾਲ ਗੱਲ ਕਰੋ,
ਹੁਣ ਲੱਗਦਾ ਵੀ ਬਹੁਤ ਹਨੇਰੀ ਚੱਲੀ ਹੋਈ ਸੀ ਆਮ ਆਦਮੀ ਪਾਰਟੀ ਦੇ ਪੱਖ ਉਹਨਾਂ ਦੀ ਸਰਕਾਰ ਬਣੇਗੀ। ਇਹ ਤਾਂ ਹੈ ਲੋਕਾਂ ਦੀ ਗੱਲ, ਜਿਹੜੇ ਸਧਾਰਨ ਲੋਕ ਹੈ ਜਿਹੜੇ ਆਪਣੀ ਵੋਟ ਕਰ ਆਏ ਆ, ਪਰ ਉਹ ਜਿਹੜੇ ਸਿਆਸੀ ਤੌਰ ਦੇ ਉੱਤੇ ਸ਼ਾਇਦ ਉਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਪਾਉਂਦੇ ਜਿਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਪੋਲੀਟੀਕਲੀ ਜਿਹੜੇ ਸ਼ਾਰਪ ਲੋਕ ਹੁੰਦੇ ਆ ਉਹ ਕਰਦੇ ਹੁੰਦੇ, ਜਾਂ ਉਹਨਾਂ ਨੇ ਗਿਣਤੀਆਂ ਮਿਣਤੀਆਂ ਆਪਣੇ ਢੰਗ ਦੀਆਂ ਹੁੰਦੀਆਂ। ਲਹਿਰ ਦੇਖ ਕੇ ਤੁਸੀਂ ਫੈਸਲਾ ਕਰ ਲੈਂਦੇ ਹੋ ਵੀ ਕਿਹਨੂੰ ਵੋਟ ਜਾ ਰਹੀ ਹੈ। ਇੱਕ ਲਹਿਰ ਦੀ ਉੱਠਦੀ ਦਿਖਾਈ ਦਿੱਤੀ ਸੀ ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ, ਜਦੋਂ ਵੀ ਲੱਗਦਾ ਸੀ ਮਨਪ੍ਰੀਤ ਬਾਦਲ ਨੇ ਹੀ ਲਿਆ ਦੇਣਗੇ, ਪਰ ਰਿਐਲਿਟੀ ਦੇ ਵਿੱਚ ਵੋਟ 5% ਨਿਕਲੀ ਸੀ। ਇਹ ਹੈ ਆਮ ਆਦਮੀ ਪਾਰਟੀ ਦੇ ਪੱਖ ਇੱਕ ਮੂਵ ਜਿਹੜੀ ਹੈ ਜਿਸ ਲੋਕ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਬਣੇਗੀ। ਇੱਕ ਗੱਲ ਮੈਂ ਕਰਨੀ ਚਾਹੁੰਦਾ ਇੰਟੈਲੀਜੈਂਸ ਦੀ, ਕਿਉਂਕਿ ਐਗਜ਼ਿਟ ਪੋਲ ਤਾਂ ਆਇਆ ਨਹੀਂ, ਓਪੀਨੀਅਨ ਪੋਲ ਆਏ ਸੀ, ਉਹਨਾਂ ਤੇ ਸਾਡੀ ਸਹਿਮਤੀ ਨਹੀਂ ਸੀ, ਤੇ ਐਗਜ਼ਿਟ ਪੋਲ ਆਉਣਗੇ ਉਦੋਂ ਗੱਲ ਕਰਾਂਗੇ। ਪਰ ਇੰਟੈਲੀਜੈਂਸ ਜਿਹੜਾ ਹੈ ਵੱਖ-ਵੱਖ ਤੌਰ ਤੇ ਐਕਟਿਵ ਹੁੰਦਾ ਹੈ। ਹੁਣ ਸਰਕਾਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੈ, ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਜਿਹੜੇ ਆ ਇਕੱਠੇ ਚੋਣ ਲੜ ਰਹੇ ਆ, ਤੇ ਇਸ ਕਰਕੇ ਇੰਟੈਲੀਜੈਂਸ ਸ਼ਾਇਦ ਸਰਕਾਰ ਨੂੰ ਖੁਸ਼ ਕਰਨ ਦੇ ਨਜ਼ਰੀਏ ਤੋਂ ਜੇ ਕੰਮ ਕਰਦਾ ਤਾਂ ਜ਼ਰੂਰ ਉਹ ਅਕਾਲੀ ਦਲ ਬੀਜੇਪੀ ਦੀ ਸਰਕਾਰ ਬਣਨ ਦਾ ਦਾਅਵਾ ਕਰਦਾ। ਪਰ ਇੰਟੈਲੀਜੈਂਸ ਨੇ ਹੋਰ ਦਾਅਵਾ ਕੀਤਾ। ਇੰਟੈਲੀਜੈਂਸ ਦਾ ਦਾਅਵਾ ਜਿਹੜਾ ਆ ਭਾਵੇਂ ਓਪਨ ਨਹੀਂ ਆ, ਪਰ ਸਾਡੇ ਕੁਝ ਦੋਸਤ ਨੇ ਇੰਟੈਲੀਜੈਂਸ ਦੇ ਵਿੱਚ ਤੇ ਉਹਨਾਂ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ। ਇੰਟੈਲੀਜੈਂਸ ਕਹਿ ਰਹੀ ਹੈ ਵੀ 55 ਤੋਂ 65 ਸੀਟਾਂ ਜਿਹੜੀ ਕਾਂਗਰਸ ਪਾਰਟੀ ਜਿੱਤ ਰਹੀ ਹੈ, 55 ਤੋਂ 65 ਸੀਟਾਂ, ਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆ 35-40 ਸੀਟਾਂ ਦੇ ਵਿਚਕਾਰ, ਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਜਿਹੜਾ ਹੈ ਉਹ ਬਹੁਤ ਬੁਰੀ ਹਾਲਤ ਵਿੱਚ ਰਹੇਗਾ, 15 ਤੋਂ 20 ਸੀਟਾਂ ਦੇ ਵਿਚਕਾਰ ਸਿਮਟ ਜਾਏਗਾ। ਇਹ ਇੰਟੈਲੀਜੈਂਸ ਦੀ ਸੂਚਨਾ ਹੈ। ਉਹ ਕਿੰਨੀ ਕੁ ਐਕੂਰੇਸੀ ਹੈਗੀ ਇਹਦੇ ਵਿੱਚ, ਕਿੰਨੀ ਕੁ ਸਹੀ ਹੁੰਦੀ ਹੈ, ਇਹ ਆਪਣੀ ਥਾਂ ਤੇ ਉੱਤੇ ਹੈ, ਪਰ ਸਰਕਾਰ ਨੂੰ ਜਿਹੜੀਆਂ ਸੂਚਨਾਵਾਂ ਇੰਟੈਲੀਜੈਂਸ ਨੇ ਭੇਜੀਆਂ ਉਹ ਇਹ ਹੈ। ਹੁਣ ਰਹਿ ਗਈ ਸਾਡੀ ਗੱਲ, ਮੇਰੀ ਗੱਲ, ਮੈਂ ਆਪਣੇ ਤੌਰ ਦੇ ਉੱਤੇ ਜਿਹੜੀ ਗੱਲ ਸਮਝਦਾ, ਮੈਂ ਇਹ ਸਮਝਦਾ ਕਿ ਕਈ ਵਾਰੀ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੁੰਦਾ ਉਹਦਾ ਹੁੰਦਾ ਨਹੀਂ ਹੈ। ਕਈ ਵਾਰੀ ਭੀੜਾਂ ਜਿਹੜੀਆਂ ਵੋਟਾਂ 'ਚ ਉਸ ਲੈਵਲ ਤੇ ਕਨਵਰਟ ਨਹੀਂ ਹੁੰਦੀਆਂ। ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਰਾਜਨੀਤਿਕ ਤੌਰ ਤੇ ਭਵਿੱਖਬਾਣੀ ਕਰਨੀ ਬੜੀ ਖਤਰਨਾਕ ਹੁੰਦੀ ਹੈ। ਮੈਂ ਰਾਜਨੀਤਿਕ ਤੌਰ ਤੇ ਭਵਿੱਖਬਾਣੀ ਕੋਈ ਨਹੀਂ ਕਰ ਰਿਹਾ। ਜਿਹੜੀ ਮੈਂ ਗੱਲ ਕਹਿਣ ਜਾ ਰਿਹਾ, ਮੈਂ ਇਹ ਚਾਹੁੰਦਾ, ਜਿਵੇਂ ਮੇਰੀ ਚਾਹੁਣ ਦੀ ਗੱਲ ਪੁੱਛ ਲਿਓ ਤਾਂ ਮੈਂ ਇਹ ਚਾਹੁੰਦਾ ਕਿ ਪੰਜਾਬ 'ਚ ਇੱਕ ਵਾਰੀ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਅਕਾਲੀ ਗੱਠਜੋੜ ਦੇ ਮੁਕਾਬਲੇ ਜਿਹੜਾ ਇੱਕ ਬਦਲ ਲੋਕ ਲੱਭ ਰਹੇ ਆ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ, ਉਹ ਸਰਕਾਰ ਬਣਨੀ ਚਾਹੀਦੀ ਹੈ ਤਾਂ ਜੋ ਲੋਕ ਪਰਖ ਕਰ ਸਕਣ 2, 2.5, 3 ਸਾਲ, 4 ਸਾਲ, 5 ਸਾਲ ਜੋ ਰਾਜ ਕਰਦੇ ਆ ਵੀ ਜੋ ਗੱਲਾਂ ਇਹ ਕਰਦੇ ਸੀ ਕਿ ਉਹਦੇ ਤੇ ਖਰੇ ਉਤਰਦੇ ਜਾਂ ਨਹੀਂ। ਜਿਹੜੀ ਲੋਕਾਂ ਦੇ ਮਨ 'ਚ ਖਦਸ਼ਾ ਨਾ ਰਹਿ ਜਾਏ, ਸ਼ੰਕਾ ਨਾ ਰਹਿ ਜਾਏ ਵੀ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਰਹਿ ਗਈ ਹੈ, ਜੇ ਬਣ ਜਾਂਦੀ ਤਾਂ ਸਾਡੇ ਹਾਲਾਤ ਸੁਧਰ ਜਾਣੇ ਸੀ। ਤੇ ਇਸ ਕਰਕੇ ਮੈਂ ਇਹ ਚਾਹੁੰਦਾ ਵੀ ਜਿਹੜੀ ਮੈਂ ਗੱਲ ਕਹਿਣ ਲੱਗਾ ਵੀ ਮੇਰੀ ਧਾਰਨਾ ਇਹ ਹੈ ਵੀ ਇੰਨੀਆਂ ਸੀਟਾਂ ਕਿਹਨੂੰ ਮਿਲ ਸਕਦੀਆਂ, ਮੈਂ ਉਹਦੇ ਤੇ ਗਲਤ ਸਾਬਤ ਹੋ ਜਾਵਾਂ, ਮੈਨੂੰ ਗਲਤ ਸਾਬਤ ਹੋਣਾ ਚੰਗਾ ਲੱਗੂਗਾ ਤਾਂ ਜੋ ਆਮ ਆਦਮੀ ਪਾਰਟੀ ਸਰਕਾਰ ਬਣ ਜਾਵੇ। ਮੇਰੀ ਧਾਰਨਾ ਇਹ ਆ ਪਰ ਵੀ ਇਸ ਵੇਲੇ ਜੋ ਸਥਿਤੀ ਹੈ ਉਹਦੇ 'ਚ 19-21 ਦੀ ਲੜਾਈ ਹੈਗੀ ਆ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ। ਯਾਨੀ 19-21 ਦਾ ਮਤਲਬ ਇਹ ਹੈ ਵੀ ਕਾਂਗਰਸ ਪਾਰਟੀ ਅੱਜ 46 ਸੀਟਾਂ ਤੇ 46 ਤੋਂ ਉਹ 42-40 ਤੇ ਵੀ ਆ ਸਕਦੀ ਹੈ ਤੇ 46 ਤੋਂ 52 ਤੱਕ ਵੀ ਪਹੁੰਚ ਸਕਦੀ ਹੈ। ਮੈਂ ਇਹ ਸਮਝਦਾ ਕਿ 46 ਤੋਂ 52 ਤੱਕ ਵੀ ਪਹੁੰਚ ਸਕਦੀ ਹੈ ਕਾਂਗਰਸ ਪਾਰਟੀ। ਤੇ ਆਮ ਆਦਮੀ ਪਾਰਟੀ ਜਿਹੜੀ ਲੋਕ ਸਭਾ 4 ਸੀਟਾਂ ਜਿੱਤੀਆਂ ਸੀ, 20% ਵੋਟਾਂ ਸੀ, 20% ਵੋਟਾਂ ਤੋਂ ਇਨਕਰੀਜ਼ ਹੋ ਕੇ ਉਹ 32% ਤੱਕ ਪਹੁੰਚੇਗੀ ਤੇ ਲਗਭਗ ਕਾਂਗਰਸ ਦੇ ਨੇੜੇ ਤੇੜੇ ਹੋਏਗੀ। 1-2 ਸੀਟਾਂ ਦੇ ਅੰਤਰ ਦੇ ਨਾਲ ਵੱਡੀ ਪਾਰਟੀ ਜਾਂ ਆਮ ਆਦਮੀ ਪਾਰਟੀ ਹੋਏਗੀ ਜਾਂ ਕਾਂਗਰਸ ਪਾਰਟੀ ਹੋਏਗੀ, ਬਹੁਤਾ ਫਰਕ ਨਹੀਂ ਹੋਣ ਵਾਲਾ, 2-3 ਸੀਟਾਂ ਦਾ ਫਰਕ ਰਹੇਗਾ। ਪਰ ਸਰਕਾਰ ਬਣਾਉਣ ਲਈ ਮੈਜੋਰਟੀ ਜਿਹੜੀ 59 ਸੀਟਾਂ ਦੀ ਚਾਹੀਦੀ, ਨਾ ਕਾਂਗਰਸ ਨੂੰ ਮਿਲਣ ਜਾ ਰਹੀ ਹੈ ਨਾ ਆਮ ਆਦਮੀ ਪਾਰਟੀ ਨੂੰ। ਇਹ ਮੇਰੀ ਧਾਰਨਾ ਹੈ। ਪਰ ਨਾਲ ਦੀ ਨਾਲ ਮੈਂ ਇਹ ਵੀ ਕਿਹਾ ਕਿ ਮੈਂ ਗਲਤ ਸਾਬਤ ਹੋਣਾ ਚਾਹੁੰਦਾ ਤਾਂ ਜੋ ਪੰਜਾਬ ਦੇ ਵਿੱਚ ਇੱਕ ਵਾਰੀ ਆਮ ਆਦਮੀ ਪਾਰਟੀ ਸਰਕਾਰ ਬਣ ਜਾਵੇ, ਲੋਕ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਦੇਖ ਲੈਣ ਤੇ ਜਿਹੜੇ ਲੋਕਾਂ ਨੇ ਇੰਨਾ ਕੰਮ ਕੀਤਾ ਆਮ ਆਦਮੀ ਪਾਰਟੀ, ਉਹਦਾ ਸੁਪਨਾ ਇੱਕ ਵਾਰੀ ਪੂਰਾ ਹੋਵੇ ਤੇ ਫਿਰ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਵੱਖਰਾ ਮੁਹਾਂਦਰਾ ਇਹ ਆਮ ਆਦਮੀ ਪਾਰਟੀ ਸਿਰਜ ਰਹੀ ਹੈ। ਤੇ ਮੇਰੀ ਧਾਰਨਾ 'ਚ ਇਹ ਵੀ ਹੈ ਕਿ ਅਕਾਲੀ ਦਲ ਜਿਹੜਾ ਆ ਉਹਦੀ ਬੁਰੀ ਹਾਲਤ ਹੋਣ ਵਾਲੀ ਹੈ। ਉਹ 37% ਵੋਟਾਂ ਸੀ ਉਹਦੇ ਕੋਲ ਤੇ ਉਹਨੇ ਸਿਮਟ ਕੇ 17 ਤੋਂ 20% ਤੱਕ ਆ ਜਾਣਾ ਹੈ। ਸੋ ਅਕਾਲੀ ਦਲ ਦੀ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ, ਇਹਦੇ ਵੱਖਰੇ ਸਵਾਲ ਨੇ। ਤੇ ਜੇ ਇੱਦਾਂ ਦੀ ਸਥਿਤੀ ਬਣਦੀ ਹੈ ਤੇ ਫੇਰ ਕੀ ਹੋਏਗਾ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਸਿਆਸਤ ਬਾਰੇ, ਇਹ ਸ਼ਾਇਦ ਅਸੀਂ ਅਗਲੇ ਹਫ਼ਤੇ ਥੋੜੀ ਡਿਟੇਲ 'ਚ ਗੱਲ ਕਰਾਂਗੇ। ਬਿਲਕੁਲ ਜੀ, ਤੁਸੀਂ ਇੱਕ ਪਾਰਟੀ ਨੂੰ ਬਿਲਕੁਲ ਆਊਟ ਕਰ ਦਿੱਤਾ, ਅਕਾਲੀ ਦਲ ਨੂੰ, ਸੱਤਾਧਾਰੀ ਪਾਰਟੀ ਨੇ। ਤਾਂ ਅੱਗੇ ਆਪਾਂ ਗੁਜਰਾਤ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਜੀ, ਉਸ ਦੀ ਗੱਲ ਕਰੀਏ ਤੇ ਉੱਥੇ ਹਾਰਦਿਕ ਪਟੇਲ ਨੂੰ ਸ਼ਿਵ ਸੈਨਾ ਆਪਣਾ ਚਿਹਰੇ ਦੇ ਵਜੋਂ ਉਭਾਰ ਰਹੀ ਹੈ। ਦੇਖੋ ਹਾਰਦਿਕ ਪਟੇਲ ਯੰਗ ਹੈ, 22 ਸਾਲ ਦਾ ਨੌਜਵਾਨ ਹੈ, 6 ਮਹੀਨੇ ਗੁਜਰਾਤ ਤੋਂ ਬਾਹਰ ਕਰੀ ਰੱਖਿਆ ਉਹਨੂੰ। ਉਹਦੀ ਜਿਹੜੀ ਲੜਾਈ ਪਾਟੀਦਾਰ ਅੰਦੋਲਨ 'ਚ ਜਿਹੜੀ ਹੈ, ਰਿਜ਼ਰਵੇਸ਼ਨ ਦੇ ਨਾਂ ਤੇ ਉਹਨੇ ਲੜਾਈ ਲੜੀ ਹੈ,
ਤੇ ਇੱਕ ਬੜਾ ਇਹ ਲੱਗਦਾ ਸੀ ਵੀ ਗੁਜਰਾਤ ਦੇ ਵਿੱਚ ਬਹੁਤ ਵੱਡੀ ਤਬਦੀਲੀ ਉਹ ਲੈ ਕੇ ਆਉਣ ਵਾਲੀ ਹਨੇਰੀ ਜੀ ਉੱਥੇ ਉਹਨੇ ਵੀ ਪੈਦਾ ਕਰ ਦਿੱਤੀ ਸੀ। ਪਰ ਲੜਾਈ ਰਿਜ਼ਰਵੇਸ਼ਨ ਦੇ ਬਹਾਨੇ ਦੇ ਨਾਲ ਜਿਹੜੀ ਰਿਜ਼ਰਵੇਸ਼ਨ ਮੰਗਣ ਦੀ ਲੜਾਈ ਨਹੀਂ ਸੀ, ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਲੜਾਈ ਸੀ ਤੇ ਇੱਕ ਸਵਰਨ ਜਾਤੀਆਂ ਦੀ ਲੜਾਈ ਦੇ ਰੂਪ ਦੇ ਜਿਹਨੂੰ ਤੁਸੀਂ ਦੇਖ ਸਕਦੇ ਹੋ। ਔਰ ਉਹਦੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਤੋਂ ਕਿੰਨੀ ਕੁ ਵੱਖ ਹੋ ਸਕਦੀ ਹੈ ਜਿਹੜੀ ਹੁਣ ਸ਼ਿਵ ਸੈਨਾ ਦੇ ਨਾਲ ਉਹਦੀ ਰਾਜਨੀਤੀ ਮਿਲ ਰਹੀ ਹੈ। ਯੰਗ ਹਾਲੇ ਅਜੇ ਪੋਲੀਟੀਕਲੀ ਉਹਨਾਂ ਮੈਚਿਓਰ ਵੀ ਨਹੀਂ ਹੈ, ਪਰ ਉਧਰ ਠਾਕਰੇ ਨੇ ਬੰਬੇ ਦੇ ਵਿੱਚ ਉਹਦੇ ਨਾਲ ਮੀਟਿੰਗ ਕਰਕੇ ਤੇ ਇਹ ਕਹਿ ਦਿੱਤਾ ਹੈ ਕਿ ਸਾਡਾ ਚਿਹਰਾ ਇਹ ਗੁਜਰਾਤ ਦੇ ਵਿੱਚ ਹੋ ਸਕਦਾ, ਸੀਐਮ ਦਾ ਚਿਹਰਾ ਹੋਵੇ ਨਾ ਹੋਵੇ, ਸਾਡਾ ਚਿਹਰਾ ਨਹੀਂ ਸ਼ਿਵ ਸੈਨਾ ਦਾ ਚਿਹਰਾ ਹੋਏਗਾ। ਮਤਲਬ ਇਹ ਹੈ ਕਿ ਸ਼ਿਵ ਸੈਨਾ ਹੁਣ ਭਾਰਤੀ ਜਨਤਾ ਪਾਰਟੀ ਤੋਂ ਅੱਕ ਗਈ ਹੈ। ਅਸਲ 'ਚ ਉੱਥੇ ਜਿਹੜਾ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਹੈਗੀ ਉਹਦੀਆਂ ਚੋਣਾਂ ਹੋਣ ਜਾ ਰਹੀਆਂ ਤੇ 12 ਉਮੀਦਵਾਰ ਗੁਜਰਾਤੀ ਉੱਥੇ ਖੜੇ ਕੀਤੇ ਹੋਏ ਹੈ। ਇਸੇ ਕਰਕੇ ਹਾਰਦਿਕ ਪਟੇਲ ਦੀ ਉਹ ਮਦਦ ਲੈ ਰਹੇ ਹੈ ਗੁਜਰਾਤੀ ਉਮੀਦਵਾਰਾਂ ਦੇ ਹੱਕ ਦੇ ਵਿੱਚ। ਗੁਜਰਾਤ ਦੇ ਬਹੁਤ ਸਾਰੇ ਲੋਕ ਉੱਥੇ ਵੋਟਰ ਹੈਗੇ ਆ ਤੇ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਹਾਰਦਿਕ ਪਟੇਲ ਦੀ ਵਰਤੋਂ ਕਰਕੇ ਉਹਨੂੰ ਹੀਰੋ ਦੇ ਤੌਰ ਤੇ ਪੇਸ਼ ਕਰਕੇ ਗੁਜਰਾਤ 'ਚ ਬੀਜੇਪੀ ਦੇ ਮੁਕਾਬਲੇ ਇੱਕ ਵੱਖਰੀ ਧਿਰ ਬੀਜੇਪੀ ਦੇ ਵਿੱਚੋਂ ਤੋੜ ਕੇ ਬਣਾਉਣ ਦੀ ਕੋਸ਼ਿਸ਼ ਹੈ ਸ਼ਿਵ ਸੈਨਾ ਦੀ। ਤੇ ਸ਼ਿਵ ਸੈਨਾ ਤੇ ਬੀਜੇਪੀ ਦੀ ਰਾਜਨੀਤੀ 'ਚ ਉੱਦਾਂ ਜਿਹੜੀ ਹਿੰਦੂਤਵ ਦੀ ਰਾਜਨੀਤੀ ਉਹ 'ਚ ਕੋਈ ਬਹੁਤਾ ਫਰਕ ਨਹੀਂ ਹੈ। ਮਤਲਬ ਇਹ ਹੈ ਵੀ ਕੁੱਲ ਮਿਲਾ ਕੇ ਘੁਮਾ ਫਿਰਾ ਕੇ ਫਿਰ ਤੋਂ ਉਹੀ ਲੋਕਾਂ ਦੇ ਹੱਥ ਸਾਰਾ ਕੁਝ ਲੈ ਕੇ ਆਉਣਾ ਹੈ। ਹਿੰਦੂਤਵ ਦੀ ਰਾਜਨੀਤੀ ਦੇ ਬਦਲੇ ਹੋਏ ਸਰੂਪ ਦੇ ਵਿੱਚ ਬਦਲੇ ਹੋਏ ਲੋਕਾਂ ਨੂੰ ਅੱਗੇ ਲਿਆ ਕੇ ਜਿਹੜਾ ਲੋਕਾਂ ਦੀ ਆਮ ਲੋਕਾਂ ਦੀ ਲੜਾਈ ਦਾ ਜਿਹੜਾ ਮੈਦਾਨ ਭਖਣਾ ਚਾਹੀਦਾ ਸੀ ਉਹਨੂੰ ਸਾਈਡ ਲਾਈਨ ਕਰ ਦੇਣਾ ਹੈ। ਇਸ ਤਰ੍ਹਾਂ ਦੇ ਚਿਹਰੇ ਉਭਾਰਨ ਦੇ ਜਿਹੜੇ ਸਰਮਾਏਦਾਰੀ ਦੇ ਜਾਂ ਪੂੰਜੀ ਦੇ ਜਿਹੜੇ ਆ ਪੂੰਜੀ ਦੇ ਇਹ ਹੱਥਕੰਡੇ ਹੁੰਦੇ ਆ। ਪੂੰਜੀ ਹਮੇਸ਼ਾ ਨਵੇਂ ਚਿਹਰੇ ਦੀ ਤਲਾਸ਼ 'ਚ ਰਹਿੰਦੀ ਹੈ। ਇੱਕ ਚਿਹਰਾ ਤੁਸੀਂ ਪਰਖ ਲਿਆ, ਉਹਨੂੰ ਪਤਾ ਲੱਗ ਗਿਆ, ਸਰਮਾਏਦਾਰਾਂ ਨੂੰ ਪਤਾ ਲੱਗ ਗਿਆ ਜਾਂ ਹਿੰਦੂਤਵ ਦੀ ਤਾਕਤ ਨੂੰ ਪਤਾ ਲੱਗ ਗਿਆ ਕਿ ਇਹਦੇ ਤੇ ਹੁਣ ਬਹੁਤਾ ਲੋਕ ਵਿਸ਼ਵਾਸ ਨਹੀਂ ਕਰ ਰਹੇ, ਇਸ ਕਰਕੇ ਨਵਾਂ ਚਿਹਰਾ ਪੇਸ਼ ਕਰ ਦਿਓ, ਲਿਆ ਕੇ ਉੱਥੇ ਰੱਖਣਾ ਸਾਰਾ ਸਮਾਨ। ਸੋ ਅਲਟੀਮੇਟਲੀ ਕੋਈ ਤਬਦੀਲੀ ਦੀ ਲੜਾਈ ਨਹੀਂ ਹੈ। ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਹੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਰਨ ਦਾ ਵਾਅਦਾ ਜਾਂ ਦਾਅਵਾ ਕਰਦੇ ਸ਼ਿਵ ਸੈਨਾ ਨੇ ਕਰਨੀ ਹੈ। ਲਗਭਗ ਉਹ ਜਿਹੜੀ ਵੋਟ ਖਤਮ ਹੋ ਰਹੀ ਸੀ ਭਾਰਤੀ ਜਨਤਾ ਪਾਰਟੀ ਤੋਂ ਦੂਰ ਜਾ ਰਹੀ ਸੀ ਗੁਜਰਾਤ ਦੇ ਵਿੱਚ, ਉਸ ਵੋਟ ਨੂੰ ਵਾਪਸ ਉੱਥੇ ਕੇ ਲਿਆ ਕੇ ਸੱਤਾ ਦੇ ਹੱਕ 'ਚ ਭੁਗਤਾਉਣ ਦੀ ਤਿਆਰੀ ਹੈ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ। ਤੇ ਜਿਸ ਤਰ੍ਹਾਂ ਤੇ ਸਨ ਸੁਸ਼ੀਲ ਦੋਸਾਂਝ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਕੀ ਕੁਛ ਹੋ ਰਿਹਾ ਹੁਣ। ਇਸੇ ਦੇ ਨਾਲ ਹੀ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।